ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਇਕਬਾਲ ਸਿੰਘ। ਪੰਜਾਬ ਦੇ ਵਿੱਚ ਜੇ ਕੱਚੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ 2016 ਤੋਂ ਲੈ ਕੇ 16 ਹੀ ਨਹੀਂ ਸਗੋਂ 16 ਤੋਂ ਪਹਿਲਾਂ ਦੇ ਸਾਲਾਂ ਤੋਂ ਲੈ ਕੇ 2022 ਤੱਕ ਤਿੰਨ ਸਰਕਾਰਾਂ ਆ ਚੁੱਕੀਆਂ, ਪਰ ਤਿੰਨਾਂ ਸਰਕਾਰਾਂ ਵੱਲੋਂ ਆਪਣੇ ਪੋਸਟਰ ਲਗਾ ਦਿੱਤੇ ਗਏ, ਵਾਹਵਾਹੀ ਖੱਟ ਲਈ ਗਈ, ਪਰ ਕੱਚੇ ਮੁਲਾਜ਼ਮ ਅੱਜ ਵੀ ਕੱਚੇ ਨੇ। ਕਾਂਗਰਸ ਵੇਲੇ ਵੀ ਕੱਚੇ ਸੀ ਤੇ ਅਕਾਲੀਆਂ ਵੇਲੇ ਵੀ ਕੱਚੇ ਰਹਿ ਗਏ। ਕਾਰਨ ਕੀ ਆ? आखिर हो की रहा? सरकार पोस्टर लगा दी है, सरकार वाहवाही खट लेंदी है, पर कच्चे मुलाजम आखिर पक्के क्यों नहीं हो रहे? इस संबंधी गलबात करांगे। साडे नाल जो आशीष जुलाहा जी मौजूद ने, जिहड़े कि काफ़ी लंबे समय तो कच्चे मुलाजमां लई संघर्ष कर रहे। जुलाहा साहब, बहुत बहुत स्वागत है तुहाडा इंडोस टीवी आस्ट्रेलिया ते। धन्यवाद इकबाल जी। सारे श्रोतिਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਾਨੂੰ ਮੌਕਾ ਦਿੰਦੇ ਹੋ ਅਸੀਂ ਗੱਲ ਰੱਖਣ ਦਾ। ਇੰਡੋਸ ਟੀਵੀ ਦਾ ਬੜੇ ਧੰਨਵਾਦੀ ਹਾਂ ਅਸੀਂ। ਤੁਸੀਂ ਸਾਨੂੰ ਇੱਕ ਵਧੀਆ ਪਲੇਟਫਾਰਮ ਤੇ ਜਿਹੜਾ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਵੀ ਚੱਲਦਾ ਤੇ ਗੱਲ ਰੱਖਣ ਦਾ ਮੌਕਾ ਦਿੰਦੇ ਹੋ। ਧੰਨਵਾਦ ਬਹੁਤ। ਜਲਾਲ ਸਾਹਿਬ, ਜਿਸ ਤਰ੍ਹਾਂ ਮੈਂ ਕਿਹਾ ਕਿ ਸਰਕਾਰਾਂ ਆਈਆਂ ਗਈਆਂ, ਸਰਕਾਰਾਂ ਨੇ ਆਪਣੇ ਕਾਰਜਕਾਲ ਪੂਰੇ ਕਰ ਲਏ, ਬੈਨਰ ਲੱਗ ਗਏ, ਪੋਸਟਰ ਲੱਗ ਗਏ, ਤਖਤੀਆਂ ਲਗਾ ਦਿੱਤੀਆਂ ਗਈਆਂ, ਪਰ ਮੁਲਾਜ਼ਮ ਕੱਚੇ ਦੇ ਕੱਚੇ ਰਹੇ। ਹੋ ਕੀ ਰਿਹਾ ਸਰਕਾਰ ਦੇ ਵਿੱਚ? ਚੱਲ ਕੀ ਰਿਹਾ? ਗੁਰਇਕਬਾਲ ਜੀ, ਇਹ ਤੁਸੀਂ ਸਹੀ ਸਵਾਲ ਕੀਤਾ ਹੈ ਵੀ ਅਸੀਂ ਉਹ ਮੁਲਾਜ਼ਮ ਆ ਜਿਨ੍ਹਾਂ ਨੂੰ 3 ਵਾਰੀ ਪੱਕੇ ਹੋਣ ਦੀ ਵਧਾਈ ਮਿਲ ਚੁੱਕੀ ਹੈ, ਪਰ ਅਸੀਂ ਹੈ ਅੱਜ ਵੀ ਕੱਚੇ ਹੀ ਹਾਂ ਜੀ। ਵਧਾਈ ਵੀ ਤਿੰਨਾਂ ਸਰਕਾਰਾਂ ਵੱਲੋਂ ਮਿਲ ਗਈ। ਅਕਾਲੀ ਭਾਜਪਾ ਵੱਲੋਂ ਵੀ ਮਿਲ ਗਈ, ਕਾਂਗਰਸ ਵੱਲੋਂ ਵੀ ਮਿਲ ਗਈ ਤੇ ਹੁਣ ਆਪ ਵਾਲਿਆਂ ਵੱਲੋਂ ਵੀ ਮਿਲ ਗਈ। ਕਿਉਂਕਿ ਹੋ ਕੀ ਗਿਆ, 2016 ਚ ਐਕਟ ਲੈ ਕੇ ਆਂਦਾ ਤਾਂ ਅਕਾਲੀ ਦਲ ਨੇ, ਸੁਖਬੀਰ ਬਾਦਲ ਨੇ ਸਾਰਿਆਂ ਪਾਸੇ ਇਸ ਗੱਲ ਦਾ ਪ੍ਰਚਾਰ ਕਰਤਾ, 27,000 ਪੱਕੇ ਕਰਤੇ, 27,000 ਪੱਕੇ ਕਰਤੇ। ਚੰਨੀ ਸਰਕਾਰ ਵੇਲੇ ਤਾਂ 36,000 ਦੇ ਬੋਰਡ ਹੀ ਸਾਡਾ ਪੰਜਾਬ ਹੀ ਭਰ ਛੱਡਿਆ। 36,000 ਕੱਚੇ ਮੁਲਾਜ਼ਮ ਕੀਤੇ ਪੱਕੇ। ਹੁਣ ਭਗਵੰਤ ਮਾਨ ਹੋਰਾਂ ਨੇ ਹਾਲੇ ਐਲਾਨ ਹੀ ਕੀਤਾ ਤੇ ਇਹ ਲਿਖਣਾ ਸ਼ੁਰੂ ਕਰ ਦਿੱਤਾ ਜੀ 36,000 ਮੁਲਾਜ਼ਮ ਪੱਕੇ ਕਰ ਦਿੱਤੇ। ਤਾਂ ਬੜੀ ਹਾਸੋਹੀਣੀ ਜੀ ਸਥਿਤੀ ਹੋਈ ਪਈ ਹੈ। ਮੁੱਦਾ ਇੰਨਾ ਸੰਵੇਦਨਸ਼ੀਲ ਹੈ, ਮੁੱਦਾ ਇੰਨਾ ਗੰਭੀਰ ਹੈ, ਪਰ ਉਹਨੂੰ ਇੰਨਾ ਕੁ ਕੁਰੇਦਿਆ ਗਿਆ, ਉਹਨੂੰ ਖਿੱਚਿਆ ਜਾ ਰਿਹਾ ਹੈ ਵੀ ਜਿਹੜੇ ਮੁਲਾਜ਼ਮ ਨੇ, ਜਿਹੜੀ ਪੀੜਤ ਧਰ ਹੈ ਇਸ ਸਾਰੇ ਮਸਲੇ 'ਚ, ਉਹਨੂੰ ਹੋਰ ਪੀੜਤ ਬਣਾਇਆ ਜਾ ਰਿਹਾ। ਉਹਨੂੰ ਇੱਕ ਜਿਵੇਂ ਕਹਿੰਦੇ ਨੇ ਨਾ ਤਰਸ ਦਾ ਪਾਤਰ ਬਣਾ ਦਿੱਤਾ। ਜਦ ਕਿ ਉਹ ਮੁਲਾਜ਼ਮ ਨੇ, ਉਹ ਨੌਜਵਾਨ ਨੇ, ਉਹ ਅਜਿਹੀ ਅਧਖੜ ਉਮਰ ਦੇ ਇਨਸਾਨ ਨੇ ਪੰਜਾਬ ਦੇ, ਜਿਨ੍ਹਾਂ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਿਊਮਿਲੇਸ਼ਨ ਹੀ ਹੋਈ ਜਾ ਰਹੀ ਹੈ। ਅਸੀਂ ਗੱਲ ਕਰਦੇ ਹਾਂ ਜੀ ਪ੍ਰਾਈਵੇਟ ਸੈਕਟਰ ਲੁੱਟਦਾ ਹੈ, ਕੁੱਟਦਾ ਹੈ, ਜਾਂ ਪ੍ਰਾਈਵੇਟ ਸੈਕਟਰ 'ਚ ਬੜਾ ਜ਼ਿਆਦਾ ਸ਼ੋਸ਼ਣ ਹੁੰਦਾ ਹੈ। ਤਾਂ ਜੇ ਗੱਲ ਕਰੀਏ ਆਪਾਂ ਕੱਚੇ ਮੁਲਾਜ਼ਮਾਂ ਦੀ, ਤਾਂ ਇਹਨਾਂ ਨੂੰ ਹਰ ਇੱਕ ਸਰਕਾਰ ਨੇ ਹੀ ਸ਼ੋਸ਼ਣ ਕੀਤਾ ਹੈ ਤੇ ਬੜੀ ਬੁਰੀ ਤਰ੍ਹਾਂ ਕੀਤਾ। ਤੇ ਹੁਣ ਜਿਹੜਾ ਪੱਕੇ ਕਰਨ ਵਾਲਾ ਡਰਾਮਾ ਰਚਿਆ ਜਾਂਦਾ ਵਾਰ-ਵਾਰ ਤੇ ਪੱਕਾ ਕੀਤਾ ਨਹੀਂ ਜਾਂਦਾ, ਇਹ ਜ਼ਖਮਾਂ ਤੇ ਲੂਣ ਪਾਉਣ ਵਾਲਾ ਕੰਮ ਕਰ ਰਿਹਾ। ਨਹੀਂ ਆਸ਼ੀਸ਼, ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਤੁਸੀਂ ਸੜਕਾਂ ਤੇ ਜਾਂਦੇ ਹੋ, ਤਾਂ ਸੜਕਾਂ ਤੇ ਜਦੋਂ ਇਹ ਇਸ ਤਰ੍ਹਾਂ ਦੇ ਪੋਸਟਰ ਲੱਗੇ ਦੇਖਦੇ ਹੋ, ਕਿਉਂਕਿ ਪੋਸਟਰ ਤੁਸੀਂ ਇੱਕ ਵਾਰੀ ਨਹੀਂ ਤੀਜੀ ਵਾਰੀ ਦੇਖ ਰਹੇ ਹੋ ਕਿ 36,000 ਜਿਹੜਾ ਕੱਚਾ ਕੰਮ ਹੈ ਉਹਨੂੰ ਪੱਕਾ ਕਰ ਦਿੱਤਾ ਗਿਆ, ਤਾਂ ਤੁਹਾਡੀ ਮਾਨਸਿਕ ਸਥਿਤੀ ਕੀ ਹੁੰਦੀ ਹੈ? ਤੁਸੀਂ ਉਹਨਾਂ ਪੋਸਟਰਾਂ ਨੂੰ ਦੇਖ ਕੇ ਤੁਹਾਡੇ ਮਨਾਂ ਦੇ ਵਿੱਚ ਖਿਆਲ ਕੀ ਆਉਂਦਾ, ਉਹ ਜ਼ਰੂਰ ਦੱਸੋ। ਪਹਿਲਾ ਖਿਆਲ ਤਾਂ ਗੁਰਇਕਬਾਲ, ਜੇ ਸੱਚੀ ਦਿਲ ਦੀ ਦੱਸੀਏ ਤਾਂ ਸਾਰੇ ਕੱਚੇ ਮੁਲਾਜ਼ਮ ਦੀ ਮੈਂ ਭਾਵਨਾਵਾਂ ਦੱਸ ਰਿਹਾ। ਪਹਿਲਾ ਖਿਆਲ ਤਾਂ ਆਉਂਦਾ ਵੀ ਉਹ ਪੋਸਟਰ ਲਾ ਕੇ ਪਹਿਲਾਂ ਤਾਂ ਉਹਨੂੰ ਫਾੜਿਆ ਜਾਵੇ, ਜਾਂ ਪੋਸਟਰ ਸਿਰ ਤੇ ਰੱਖ ਕੇ ਲਿਜਾ ਕੇ ਕਿਸੇ ਮੰਤਰੀ ਜਾਂ ਐਮਐਲਏ ਦੇ ਘਰ ਦੇ ਬਾਹਰ ਰੱਖਿਆ ਜਾਵੇ ਤੇ ਉਹਨੂੰ ਬਾਹਰ ਫੜ ਕੇ ਲਿਆਂਦਾ ਜਾਵੇ ਵੀ ਇਹ ਜੋ ਤੁਸੀਂ ਲਿਖਿਆ ਇਹਨੂੰ ਪ੍ਰੂਵ ਕਰੋ ਵੀ ਇਹ ਸਹੀ ਹੈ ਜੀ। ਘੱਟੋ ਘੱਟ ਤੁਸੀਂ। ਤੇ ਦੂਜੀ ਗੱਲ ਹੈ, ਜਦੋਂ ਇਹ ਪੋਸਟਰ ਲੱਗਦੇ ਨੇ ਤਾਂ ਜਿਹੜਾ ਆਮ ਇੱਕ ਪਬਲਿਕ ਹੁੰਦੀ ਹੈ, ਜਿਹੜਾ ਆਪਦੇ ਰੋਜ਼ਮਰਾ ਦੇ ਕੰਮਾਂ 'ਚ ਬਿਜ਼ੀ ਹੈ, ਉਹਨੂੰ ਸੱਚੀ ਵੀ ਲੱਗਣ ਲੱਗ ਜਾਂਦਾ ਕਿ ਅਸੀਂ ਪੱਕੇ ਹੋ ਚੁੱਕੇ ਹਾਂ। ਤਾਂ ਮੇਰੇ ਵਰਗੇ ਸਾਥੀਆਂ ਨੂੰ, ਮੇਰੇ ਵਰਗੇ ਕਈ ਲੋਕਾਂ ਨੂੰ ਇਹ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਵਧਾਈਆਂ, ਤੁਸੀਂ ਪੱਕੇ ਹੋ ਗਏ। ਪਰ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਵੀ ਅਸੀਂ ਪੱਕੇ ਤਾਂ ਹੋਏ ਨਹੀਂ, ਹਾਲੇ ਤੱਕ ਤਾਂ ਉਹਦੇ ਨੇੜੇ ਵੀ ਨਹੀਂ ਪਹੁੰਚੇ। ਹੁਣ ਤੱਕ ਤਾਂ ਵਧਾਈਆਂ 3 ਵਾਰੀ ਮਿਲ ਗਈਆਂ ਹੋਣਗੀਆਂ, 3 ਵਾਰੀ ਵਧਾਈਆਂ ਮਿਲ ਗਈਆਂ ਹੋਣਗੀਆਂ, ਲੱਡੂ ਖਵਾਉਣੇ ਪੈ ਗਏ ਹੋਣੇ ਆ। ਸਾਡੇ ਵਾਸਤੇ ਤਾਂ ਚਲੋ ਜੋ ਸਥਿਤੀ ਸਾਡੀ ਮਾਨਸਿਕ ਸਥਿਤੀ ਤਾਂ ਹੁੰਦੀ ਜਿਹੜਾ ਵਿਚਾਰਾ ਅੱਗੋਂ ਵਧਾਈ ਦੇ ਰਿਹਾ ਹੁੰਦਾ ਨਾ, ਉਹ ਵੀ ਬੜਾ ਅਜੀਬ ਜਿਹਾ ਮਹਿਸੂਸ ਕਰਦਾ ਵੀ ਯਾਰ ਜਿਹੜਾ ਕੰਮ ਹੋਇਆ ਨਹੀਂ, ਮੈਂ ਉਸ ਕੰਮ ਲਈ ਵਧਾਈ ਦੇ ਦਿੱਤੀ, ਅੱਗੋਂ ਬੰਦੇ ਦਾ ਮੈਨੂੰ ਦੁੱਖ ਸੁਣਨਾ ਪੈ ਰਿਹਾ। ਤਾਂ ਉਦੋਂ ਜਿਹੜੀਆਂ ਗਾਲਾਂ ਕੱਢਦਾ ਉਹ ਸੁਣਾਈਆਂ ਵੀ ਨਹੀਂ ਜਾ ਸਕਦੀਆਂ ਸਰਕਾਰਾਂ ਨੂੰ। ਤਾਂ ਮਤਲਬ ਕੀ ਹੈ, ਪੰਜਾਬ ਦੇ ਹਰ ਇੱਕ ਘਰ 'ਚ ਕੱਚਾ ਮੁਲਾਜ਼ਮ ਹੈ। ਤਾਂ ਤੁਸੀਂ ਪੰਜਾਬ ਦੇ ਹਰ ਇੱਕ ਘਰ ਦਾ ਮਜ਼ਾਕ ਉਡਾ ਰਹੇ ਹੋ, ਵਾਰ-ਵਾਰ ਉਹਨਾਂ ਦੇ ਭਾਵਨਾਵਾਂ ਨਾਲ ਖੇਡ ਰਹੇ ਹੋ। ਤੁਸੀਂ ਉਹ ਸੋਚੋ, ਜਿਹੜੇ ਅੱਜ ਅਸੀਂ ਕਰੀਬ ਸਾਰੇ ਮੁਲਾਜ਼ਮ 35 ਤੋਂ 40 ਸਾਲ ਜਾਂ 45 ਸਾਲ, ਇਵਨ 50 ਸਾਲ ਦੇ ਬ੍ਰੈਕਟ 'ਚ ਵੀ ਆਏ ਬੈਠੇ ਹਾਂ। ਸਾਡੇ ਮਾਪਿਆਂ ਦੀ, ਸਾਡੇ ਘਰਦਿਆਂ ਦੀ ਕੀ ਸਥਿਤੀ ਹੋਊਗੀ ਜਦੋਂ ਵਾਰ-ਵਾਰ ਟੀਵੀਆਂ ਤੇ ਚੱਲੀ ਜਾਂਦਾ, ਅਖਬਾਰਾਂ ਚੱਲੀ ਜਾਂਦਾ, ਪੱਕੇ ਕਰਤੇ, ਰੋਡ ਤੇ ਜਾਓ ਪੱਕੇ ਕਰਤੇ।
ਤਾਂ ਉਹਨਾਂ ਦੀ ਵੀ ਮਾਨਸਿਕ ਸਥਿਤੀ ਸਾਡੇ ਤੋਂ ਜ਼ਿਆਦਾ ਬੱਤਰ ਹੋਈ ਪਈ ਹੈ ਵੀ ਪਤਾ ਨਹੀਂ ਕਿਹੜਾ ਭਾਗਾਂ ਵਾਲਾ ਦਿਨ ਆਣਾ ਜਦੋਂ ਅਸੀਂ ਖੁਸ਼ੀ ਮਨਾਵਾਂਗੇ। ਤਾਂ ਇਹ ਬੜੀ ਗੰਦੀ ਪ੍ਰਥਾ ਹੋ ਗਈ ਹੈ ਪੰਜਾਬ ਵਿੱਚ। ਅਸੀਂ ਉਮੀਦ ਕਰਦੇ ਸੀ ਵੀ ਆਪ ਸਰਕਾਰ ਬਦਲਾ ਲਿਆਊਗੀ, ਪਰ ਜਿਵੇਂ ਜਗ੍ਹਾ ਜਗ੍ਹਾ ਤੇ, ਚਲੋ ਸਾਡੇ ਵਾਲਾ ਮਸਲਾ ਤਾਂ ਹੈਗਾ ਹੀ ਹੈ, ਹੋਰ ਵੀ ਹੈ। ਕੱਲ ਮੈਂ ਜਾ ਰਿਹਾ ਸੀ ਤੇ ਮੈਂ ਇੱਕ ਜਗ੍ਹਾ ਪੋਸਟਰ ਪੜਿਆ ਜੀ 16 ਹਸਪੀਟਲ ਮੈਡੀਕਲ ਹਸਪੀਟਲ ਬਣਾਏ, ਤਾਂ ਪੰਜਾਬ 'ਚ 16 ਮੈਡੀਕਲ ਹਸਪਤਾਲ ਦਿੱਤੇ ਜਾਣਗੇ। ਤੁਸੀਂ ਬਣਾ ਲਓ, ਉਸ ਤੋਂ ਬਾਅਦ ਉਹਦੀ ਫੋਟੋ ਪਾਓ ਵੀ ਹਸਪੀਟਲ ਬਣ ਗਿਆ, ਤਾਂ ਗੱਲ ਮਜ਼ਾ ਵੀ ਆਵੇ। ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਤੇ, ਤੁਸੀਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੰਦੇ ਦੀ ਫੋਟੋ ਪਾਓ, ਤਾਂ ਉਸ ਗੱਲ ਦਾ ਤੁੱਕ ਵੀ ਬਣਦਾ ਵੀ ਫਲਾਣੇ। ਆਸ਼ੀਸ਼ ਮੈਂ ਇੱਕ ਤੁਹਾਨੂੰ ਬਿਆਨ ਸੁਣਾਉਣਾ ਚਾਹੁੰਦਾ ਹਾਂ। ਇੱਕ ਭਗਵੰਤ ਮਾਨ ਹੋਰਾਂ ਨੇ ਕੱਲ ਪਰਸੋਂ ਜਿਹੜਾ ਬਿਆਨ ਦਿੱਤਾ ਕਿ 2016 ਤੇ ਜਿਹੜਾ ਚੰਨੀ ਸਰਕਾਰ ਵੇਲੇ ਜਿਹੜੇ ਐਕਟ ਬਣੇ ਸੀ ਉਹ ਸਭ ਤੋਂ ਵੱਡੇ ਰਾਹ ਦੇ ਰੋੜੇ ਨੇ। ਸੋ ਇੱਕ ਨਵੇਂ ਐਕਟ ਦੀ ਗੱਲ ਕੀਤੀ ਜਾ ਰਹੀ ਹੈ। ਸਮਾਂ ਜਿਹੜਾ 4 ਤੋਂ 6 ਮਹੀਨੇ ਦਾ ਸਮਾਂ ਹੋਰ ਕਿਹਾ ਜਾ ਰਿਹਾ ਕਿ ਲੱਗ ਸਕਦਾ। ਕੀ ਤੁਹਾਨੂੰ ਲੱਗਦਾ ਕਿ ਇਹਨਾਂ 4 ਤੋਂ 6 ਮਹੀਨਿਆਂ ਦੇ ਵਿੱਚ ਕੋਈ ਪੱਕਾ ਹੱਲ ਲੱਭਿਆ ਜਾ ਸਕੂਗਾ? ਜਿਹੜੀ ਕੰਟਰੈਕਟ ਦੀ ਇਹ ਬਿਮਾਰੀ ਸੀ, ਮੈਨੂੰ ਲੱਗਦਾ ਕਿ ਹੁਣ ਕੈਂਸਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਜਾਬ ਦੇ ਉਹਨਾਂ ਨੌਜਵਾਨਾਂ ਵਾਸਤੇ ਜਿਹੜੇ ਲਗਾਤਾਰ ਸੰਘਰਸ਼ ਦੇ ਰਾਹ ਤੁਰੇ ਹੋਏ ਆ। ਕੀ ਲੱਗਦਾ ਕਿ 4 ਤੋਂ 5 ਮਹੀਨਿਆਂ ਦੇ ਵਿੱਚ ਇਹ ਕੈਂਸਰ ਦੀ ਨਾਮਰਾਦ ਬਿਮਾਰੀ ਦਾ ਜਿਹੜਾ ਇਲਾਜ ਹੈ ਹੋ ਜਾਊਗਾ? ਕੀ ਲੱਗਦਾ? ਗੁਰੂ ਇਕਬਾਲ ਵੀਰੇ, ਇਹ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਸਾਰਿਆਂ ਨੂੰ। ਇਸ ਬਿਮਾਰੀ ਦਾ ਹੱਲ 4 ਤੋਂ 5 ਦਿਨਾਂ 'ਚ ਹੀ ਪੋਸੀਬਲ ਹੈਗਾ, ਪਰ ਗੱਲ ਇਹ ਵੀ ਸਰਕਾਰਾਂ ਇਹਨੂੰ ਨਾਸੂਰ ਬਣਾਉਣਾ ਚਾਹੁੰਦੀਆਂ ਨੇ, ਇਸ ਬਿਮਾਰੀ ਨੂੰ ਹੱਲ ਕਰਨਾ ਹੀ ਨਹੀਂ ਚਾਹੁੰਦੀਆਂ ਨੇ। ਉਹ ਜਦੋਂ ਜਿਵੇਂ ਕੋਈ ਮੰਨ ਲਓ ਕਿਸੇ ਚਲੋ ਡਾਕਟਰੀ ਪੇਸ਼ਾ ਇੱਦਾਂ ਦਾ ਹੈ ਨਹੀਂ, ਕਿਸੇ ਡਾਕਟਰ ਨੇ ਕੰਮ ਖਰਾਬ ਕਰਨਾ ਹੋਵੇ ਨਾ, ਉਹ ਬੰਦਾ ਬੁਖਾਰ ਵਾਲਾ ਆਇਆ, ਉਹਨੂੰ ਕਹਿੰਦੇ ਨੇ ਨਹੀਂ ਜੀ ਇਹਨੂੰ ਤਾਂ ਕੋਈ ਹੋਰ ਹੀ ਬਿਮਾਰੀ, ਉਹਨੂੰ ਇਲਾਜ ਕੋਈ ਹੋਰ ਸ਼ੁਰੂ ਕਰ ਦਿੰਦਾ। ਉਹ ਦਵਾਈ ਕੁਝ ਹੋਰ, ਬਿਮਾਰੀ ਕੁਝ ਹੋਰ ਹੈ, ਦਵਾਈਆਂ ਕੁਝ ਹੋਰ ਨੇ, ਉਹ ਹੋਰ ਕੰਪਲੀਕੇਟਿਡ ਹੋ ਹੀ ਜਾਂਦਾ ਹੈ। ਉਹਨੂੰ ਕਹਿੰਦੇ ਨੇ ਨਹੀਂ ਜੀ ਹੁਣ ਮੇਰੇ ਤੋਂ ਬਾਹਰ ਹੋ ਗਿਆ, ਤੁਸੀਂ ਫਲਾਣੇ ਡਾਕਟਰ ਕੋਲ ਲੈ ਜਾਓ। ਅੱਗੋਂ ਉਹ ਜਾ ਕੇ ਐਕਸਪੈਰੀਮੈਂਟ ਕਰ ਦਿੰਦਾ, ਉਹ ਕਹਿੰਦਾ ਜੀ ਹੁਣ ਵੱਡੇ ਹਸਪਤਾਲ ਲੈ ਜਾਓ, ਜ਼ਿਲ੍ਹੇ ਵਾਲੇ 'ਚ ਲੈ ਜਾਓ, ਜ਼ਿਲ੍ਹੇ ਵਾਲੇ ਕਹਿੰਦੇ ਨੇ ਜੀ ਹੁਣ ਲੁਧਿਆਣੇ ਲੈ ਜਾਓ, ਲੁਧਿਆਣੇ ਵਾਲੇ ਕਹਿੰਦੇ ਜੀ ਹੁਣ PGI ਲੈ ਜਾਓ। ਤਾਂ ਅਲਟੀਮੇਟਲੀ ਉਹ ਬੰਦਾ ਮਾਰਨ ਵਾਲੀ ਕੰਮ ਹੁੰਦੀ ਹੈ। ਕੱਚੇ ਮੁਲਾਜ਼ਮਾਂ ਨਾਲ ਵੀ ਸੇਮ ਹੀ ਕੰਮ ਹੋ ਰਿਹਾ। ਇੱਕ ਪਾਸੇ ਤਾਂ ਅਸੀਂ ਕੱਚੇ ਮੁਲਾਜ਼ਮਾਂ ਨੂੰ ਜੇ ਪੱਕਾ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਇੰਨੇ ਸ਼ੋਸ਼ੇਪੰਥੀ ਜਾਂ ਇੰਨਾ ਕੁਛ ਕਰਨ ਦੀ ਲੋੜ ਨਹੀਂ ਹੈਗੀ। ਪੰਜਾਬ ਵਿੱਚ 2018 ਵਿੱਚ ਸਰਵ ਸਿੱਖਿਆ ਤੇ ਰਮਸਾ ਅਧੀਨ ਅਧਿਆਪਕ ਪੱਕੇ ਕੀਤੇ ਗਏ ਨੇ, ਜਿਹੜੇ ਕਿ ਸੈਂਟਰ ਸਪਾਂਸਰ ਸਕੀਮ 'ਚ ਕੰਮ ਕਰਦੇ ਸੀਗੇ ਜੀ। 8886 ਅਧਿਆਪਕ ਸੀਗੇ, ਉਹ ਕੋਈ ਛੋਟੀ ਫਿਗਰ ਨਹੀਂ ਸੀ, ਇੱਕ ਵੱਡੀ ਫਿਗਰ ਸੀ। ਉਦੋਂ ਸਿਰਫ ਮਾੜਾ ਕੰਮ ਕੀ ਸੀਗਾ ਵੀ ਉਹਨਾਂ ਦੀ ਤਨਖਾਹ ਘਟਾ ਕੇ ਉਹਨਾਂ ਨੂੰ ਤੀਜਾ ਹਿੱਸਾ ਤਨਖਾਹ ਤੇ ਪੱਕਾ ਕੀਤਾ ਗਿਆ ਸੀ। ਜੇ ਉਹ ਮੁਲਾਜ਼ਮ ਪੱਕੇ ਕੀਤੇ ਜਾ ਸਕਦੇ ਨੇ, ਉਸ ਤੋਂ ਬਾਅਦ 550 ਨਰਸਾਂ 2019 ਚ ਪੱਕੀਆਂ ਕੀਤੀਆਂ ਗਈਆਂ ਨੇ, ਤਾਂ ਪੰਜਾਬ ਦਾ ਸਮੁੱਚਾ ਕੱਚਾ ਮੁਲਾਜ਼ਮ ਪੱਕਾ ਕੀਤਾ ਜਾ ਸਕਦਾ ਹੈ। ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲਿਆ ਜਾ ਸਕਦਾ ਹੈ। ਬਸ਼ਰਤੇ ਕੀ ਹੈ, ਜਿਹੜੀ ਭਗਵੰਤ ਮਾਨ ਨੇ ਕੱਲ ਜਿਹੜਾ ਬਿਆਨ ਦਿੱਤਾ ਮੁੱਖ ਮੰਤਰੀ ਪੰਜਾਬ ਨੇ, ਸਾਨੂੰ ਉਹ ਬਿਆਨ ਬਿਲਕੁਲ ਬੇਤੁਕ ਹੈ ਤੇ ਅਸੀਂ ਉਹਦੇ ਘੋਰ ਵਿਰੋਧ ਕਰਦੇ ਹਾਂ। 4-5 ਮਹੀਨੇ ਨਹੀਂ, ਅਸੀਂ ਸਰਕਾਰ ਨੂੰ ਸਿਰਫ 4-5 ਦਿਨਾਂ ਦੀ ਗੱਲ ਕਰ ਰਹੇ ਹਾਂ ਵੀ 15 ਅਗਸਤ ਤੋਂ ਪਹਿਲਾਂ ਇਹ ਮਸਲਾ ਨਿਬੇੜੋ। ਉਹਦਾ ਕਾਰਨ ਕੀ ਹੈ? ਤੁਸੀਂ ਸਬ ਕਮੇਟੀਆਂ 7-8 ਤਾਂ ਪਹਿਲਾਂ ਬਣ ਚੁੱਕੀਆਂ ਸੀ ਕੈਪਟਨ ਸਮੇਂ, ਹੁਣ ਉਹ ਵੀ ਛੱਡ ਦਿਓ। 2016 ਦਾ ਤੁਸੀਂ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਹੋਇਆ ਪਰਸੋਨਲ ਵਿਭਾਗ ਨੇ। ਮੈਂ ਤਾਂ ਕਹਿੰਦਾ ਪਹਿਲੀ ਗੱਲ ਤਾਂ ਪਰਸੋਨਲ ਵਿਭਾਗ ਦੇ ਨਾਂ ਤੇ ਉਹਦਾ ਨਾਂ ਹੀ ਡਾਟਾ ਵਿਭਾਗ ਕਰ ਦੇਣਾ ਚਾਹੀਦਾ। ਉਹ 2016 ਦੇ ਲੱਗੇ ਹੋਏ ਨੇ ਕੱਚੇ ਮੁਲਾਜ਼ਮਾਂ ਨੂੰ ਲੱਭਣ। 2016 ਤੋਂ ਲੈ ਕੇ ਅੱਜ 2022 ਹੋ ਗਿਆ, 6 ਸਾਲ ਹੋ ਗਏ, ਉਹ ਹਾਲੇ ਤੱਕ ਉਹ ਡਾਟਾ ਹੀ ਨਹੀਂ ਲੱਭਦਾ ਉਹਨਾਂ ਨੂੰ। ਤੇ ਹੁਣ ਜਿਵੇਂ ਤੁਸੀਂ ਵੀ ਸੁਣਿਆ, ਅਸੀਂ ਵੀ ਸੁਣਿਆ ਵੀ ਹਰਪਾਲ ਚੀਮਾ ਨੇ ਜਿਹੜੇ ਕਮੇਟੀ ਦੇ ਚੇਅਰਮੈਨ ਲਾਏ ਨੇ, ਹੁਣ ਉਹਨਾਂ ਨੇ ਅਫਸਰਾਂ ਨੂੰ ਬੜਾ ਲਤਾੜਿਆ ਵੀ ਸਾਨੂੰ ਡਾਟਾ ਨਹੀਂ ਦਿੰਦੇ ਤੁਸੀਂ, ਤੇ ਡਾਟਾ ਆਲਮੋਸਟ ਪਹੁੰਚ ਚੁੱਕਿਆ ਹੈ। ਤਾਂ ਹੁਣ ਮਤਲਬ ਡਾਟਾ ਵੀ ਪਹੁੰਚ ਗਿਆ, ਸਬ ਕਮੇਟੀ ਵੀ ਬਣ ਚੁੱਕੀ ਹੈ, ਉਹਨੇ 4 ਮੀਟਿੰਗਾਂ ਵੀ ਕਰ ਲਈਆਂ, ਉਹਨੇ ਪਰਸੋਨਲ ਨਾਲ ਵੀ ਮੀਟਿੰਗ ਕਰ ਲਈ ਹੈ, ਫਾਈਨਾਂਸ ਨਾਲ, ਫਾਈਨਾਂਸ ਮੰਤਰੀ ਆਪ ਖੁਦ ਹੀ ਬੈਠੇ ਨੇ, ਉਹਨਾਂ ਨੇ AG ਪੰਜਾਬ ਨਾਲ ਮੀਟਿੰਗ ਕਰ ਲਈ, ਜਿਹੜੇ ਲੀਗਲ ਰਾਏ ਲਗਾਤਾਰ ਦੇ ਰਹੇ ਨੇ। ਉਸ ਤੋਂ ਬਾਅਦ ਚੀਫ ਸੈਕਟਰੀ ਉਸ ਮੀਟਿੰਗਾਂ 'ਚ ਹਾਜ਼ਰ ਨੇ। ਤਾਂ ਫਿਰ ਹੁਣ 4-5 ਮਹੀਨੇ ਲਈ ਤਾਂ ਗੱਲ ਰਹਿ ਹੀ ਨਹੀਂ ਗਈ, ਜਦੋਂ ਸਾਡੇ ਕੋਲ ਪੰਜਾਬ ਦੀ ਸੈੱਟ ਐਗਜ਼ਾਮਪਲ ਪਈ ਹੈ ਵੀ ਅਸੀਂ 8886 ਅਧਿਆਪਕ ਪੱਕੇ ਕੀਤੇ ਨੇ, ਤਾਂ ਫਿਰ ਤਾਂ ਕੋਈ ਰੋਲਾ ਹੀ ਨਹੀਂ ਰਹਿ ਗਿਆ। ਇਹ 4-5 ਮਹੀਨੇ ਵਾਲਾ ਬਿਆਨ ਬਿਲਕੁਲ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਦਾ ਕੰਮ ਕਰਨ ਵਾਲਾ ਤਰੀਕਾ ਹੈ, ਵੀ ਜਿਹੜਾ ਟਾਈਮ ਟਪਾਉਣ ਵਾਲੀ ਗੱਲ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਸਰਕਾਰ ਵੀ ਉਸੇ ਤਰ੍ਹਾਂ ਟਾਈਮ ਟਪਾਉਣਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਅਕਾਲੀ ਸਰਕਾਰ ਆਈ ਤੇ ਲਾਸਟ ਤੇ ਉਹਨਾਂ ਨੇ ਐਕਟ ਬਣਾਤਾ, ਫਿਰ ਕੈਪਟਨ ਸਰਕਾਰ ਚੰਨੀ ਸਰਕਾਰ ਨੇ ਫਿਰ ਇੱਕ ਐਕਟ ਵਾਲੀ ਚਾਲ ਖੇਡੀ? ਤਾਂ ਕੀ ਤੁਹਾਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਹੈ, ਕਿਹਾ ਜਾ ਰਿਹਾ ਕਿ ਆਮ ਲੋਕਾਂ ਦੀ ਗੱਲ ਸੁਣੀ ਜਾਊਗੀ, ਲੋਕਾਂ ਨੂੰ ਜਵਾਬਦੇਹ ਹੋਊਗੀ ਇਹ ਸਰਕਾਰ? ਤੁਹਾਨੂੰ ਲੱਗਦਾ ਕਿ ਇਹ ਇਸ ਮਸਲੇ ਦੇ ਉੱਪਰ ਕੋਈ ਪੂਰ ਚੜਾਉਣਗੇ? ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਹੈ? ਜੇ ਆਪਾਂ ਗੱਲ ਕਰੀਏ ਇਹਦੇ ਵਿੱਚ, ਤਾਂ ਇਹਦੇ ਵਿੱਚ ਇੱਕ ਚੀਜ਼ ਪਲੱਸ ਪੁਆਇੰਟ ਜ਼ਰੂਰ ਜਾਂਦੀ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਸ਼ੁਰੂਆਤ ਵਿੱਚ ਕਹਿੰਦੇ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਪਰ ਉਹ ਕੰਮ ਜਾ ਕੇ 4.5 ਸਾਲਾਂ ਬਾਅਦ ਸ਼ੁਰੂ ਕਰਦੀਆਂ ਸੀ। ਪਰ ਜਿਵੇਂ ਹੀ ਸਰਕਾਰ ਬਣੀ ਸੀ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਹੋਰਾਂ ਨੇ ਇੱਕ ਵੀਡੀਓ
ਸੰਦੇਸ਼ ਜਾਰੀ ਕੀਤਾ ਸੀ ਹਫ਼ਤੇ 10 ਦਿਨ ਦੇ ਵਿੱਚ ਹੀ ਵੀ ਅਸੀਂ 35000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਰਹੇ ਜੀ। ਤਾਂ ਉਦੋਂ ਸਾਡੀ ਇੱਕ ਆਸ ਜਗੀ ਸੀ ਵੀ ਹਾਂ ਕੱਚੇ ਮੁਲਾਜ਼ਮ ਜਿਹੜੇ ਜਲਦੀ ਪੱਕੇ ਹੋ ਜਾਣਗੇ, ਕਿਉਂਕਿ ਇਹ ਪਹਿਲੀ ਵਾਰੀ ਹੋਇਆ ਸੀ। ਉਸ ਤੋਂ ਬਾਅਦ ਸਬ ਕਮੇਟੀ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਲੇ ਜੋ ਇਸ ਵਾਰੀ ਵਿਧਾਨ ਸਭਾ ਸੈਸ਼ਨ 'ਚ ਹੋਇਆ, ਜੋ ਭਗਵੰਤ ਮਾਨ ਨੇ ਛਾਤੀ ਠੋਕ ਕੇ ਗੱਲ ਕਹੀ ਹੈ ਵੀ ਜੇ ਸਾਨੂੰ ਸਪੈਸ਼ਲ ਵਿਧਾਨ ਸਭਾ ਸੈਸ਼ਨ ਵੀ ਬੁਲਾਉਣਾ ਪਿਆ ਤਾਂ ਅਸੀਂ ਪੱਕੇ ਕਰਾਂਗੇ। ਪਰ ਮਸਲਾ ਇਹ ਹੈ ਵੀ ਉਸ ਸੈਸ਼ਨ ਨੂੰ ਵੀ ਲੰਘਿਆ ਨੂੰ ਮਹੀਨਾ ਦੇ ਕਰੀਬ ਹੋ ਗਿਆ ਤੇ ਮੀਟਿੰਗਾਂ ਵੀ ਹੋ ਗਈਆਂ। ਹੁਣ 4-5 ਮਹੀਨੇ ਦੀ ਗੱਲ ਕਰਨਾ, ਤੁਸੀਂ ਜੋ ਕੰਮ ਕੀਤੇ ਹੁੰਦੇ ਤੇ ਆਦੇ ਤੇ ਖੇਸਵਾ ਪਾ ਰਹੇ ਹੋ। ਤੁਸੀਂ ਵਧੀਆ ਕੰਮ ਕਰ ਲਿਆ, ਤੁਸੀਂ ਸਾਰਾ ਕੁਝ ਡਾਟਾ ਇਕੱਠਾ ਕਰ ਲਿਆ, ਤੁਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹੋ, ਹਰ ਚੌਥੇ ਪੰਜਵੇਂ ਦਿਨ ਕਮੇਟੀ ਮੀਟਿੰਗਾਂ ਕਰ ਰਹੀ ਹੈ। ਮੈਨੂੰ ਵੀ ਸੱਦਾ ਮਿਲਿਆ ਸੀਗਾ, ਮੈਂ ਜਾ ਕੇ ਆਇਆ, ਮੈਂ ਗੱਲਬਾਤ ਕਰਕੇ ਆਇਆ। ਜੋ ਕਿਹਾ ਜਾ ਰਿਹਾ ਵੀ ਕਾਨੂੰਨੀ ਅੜਚਨਾਂ ਨੇ ਉਹਦੇ ਸੰਬੰਧ ਵਿੱਚ ਮੈਂ ਅਲੱਗ-ਅਲੱਗ ਜਜਮੈਂਟਸ ਦੇ ਕੇ ਆਇਆ ਉਹਨਾਂ ਨਾਲ, ਬੜੇ ਬਰੀਫਲੀ ਸਮਝਾ ਕੇ ਐਨ ਪੂਰੇ ਡਿਟੇਲ 'ਚ ਸਮਝਾ ਕੇ ਆਇਆ ਵੀ ਹਰਪਾਲ ਚੀਮਾ ਜੀ ਹੋਰਾਂ ਨੂੰ, ਮੰਤਰੀ ਸਾਹਿਬ ਨੂੰ। ਉਹ ਉਹਨਾਂ ਦੀ ਗੱਲਾਂ ਤੋਂ ਸਾਨੂੰ ਲੱਗਿਆ ਵੀ ਉਹ ਚਾਹੁੰਦੇ ਨੇ ਵੀ ਕੱਚੇ ਮੁਲਾਜ਼ਮ ਪੱਕੇ ਹੋਣ। ਤਾਂ ਜੇ ਉਹਨਾਂ ਨੇ ਬਜਟ ਵੀ ਰੱਖਿਆ 500 ਕਰੋੜ ਦਾ ਬਜਟ ਵੀ ਰੱਖਿਆ ਕਰੀਬ, ਤਾਂ ਹੁਣ ਮੈਨੂੰ ਲੱਗਦਾ ਵੀ ਆਦੇ ਜਿਹੜੇ ਕਈਆਂ ਨੇ ਉਹਨਾਂ ਨੂੰ ਪੂਰਨ ਦਾ ਸਮਾਂ ਆ ਗਿਆ। ਆਪਾਂ ਪੁਰਾਣੇ ਵਾਂਗੂ ਮਾੜੇ ਨਾ ਬਣੀਏ, ਕਿਉਂਕਿ ਵੋਟਾਂ ਵੇਲੇ ਜੇ ਅੱਜ ਆਪ ਸਰਕਾਰ 92 ਐਮਐਲਏ ਨਾਲ ਜਿੱਤੀ ਹੈ ਤਾਂ ਵੱਡਾ ਰੋਲ ਹੈ ਮੁਲਾਜ਼ਮ ਵਰਗ ਦਾ, ਤੇ ਉਹਦੇ ਚੋਂ ਵੱਡਾ ਰੋਲ ਹੈ ਕੱਚੇ ਮੁਲਾਜ਼ਮਾਂ ਦਾ, ਕਿਉਂਕਿ ਇਹ ਤਨੋਂ ਇਹਨਾਂ ਨੇ ਵਿਰੋਧ ਕੀਤਾ ਬਾਕੀ ਸਰਕਾਰਾਂ ਦਾ, ਜਿੰਦਾ ਫਾਇਦਾ ਸਿੱਧਾ ਆਮ ਆਦਮੀ ਪਾਰਟੀ ਨੂੰ ਮਿਲਿਆ। ਤਾਂ ਹੁਣ ਜਿਹੜੇ ਪੂਰਾ ਕੱਚਾ ਮੁਲਾਜ਼ਮ ਹੈ ਤਾਂ ਉਹ ਉਮੀਦ ਕਰਦਾ ਵੀ ਤੁਸੀਂ 15 ਅਗਸਤ ਤੇ ਸਾਨੂੰ ਇਸ ਗੁਲਾਮੀ ਤੋਂ ਛੁਟਕਾਰਾ ਦਿਵਾਓ, ਨਾ ਕਿ ਤੁਸੀਂ ਸਾਨੂੰ ਇਹ ਕਹੋ ਵੀ 4-5 ਮਹੀਨੇ ਟਿਕ ਜਾਓ ਜੀ, ਤੁਸੀਂ ਧਰਨੇ ਪ੍ਰਦਰਸ਼ਨ ਨਾ ਕਰੋ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਧਰਨੇ ਪ੍ਰਦਰਸ਼ਨ ਅੱਗੇ ਤਾਂ ਸ਼ਾਇਦ ਅਸੀਂ ਮੰਨ ਲਈਏ ਹਾਲੇ ਵੀ ਕਮੀ ਰਹਿ ਗਈ ਹੋਣੀ ਹੈ, ਪਰ ਹੁਣ ਤੁਹਾਡੀ ਵਾਰੀ ਕਮੀ ਨਹੀਂ ਰਹਿਣੀ ਕੋਈ, ਕਿਉਂਕਿ ਤੁਸੀਂ ਬੜੀਆਂ ਉਮੀਦਾਂ ਜਗਾ ਕੇ ਤੇ ਅਸੀਂ 15 ਸਾਲਾਂ ਤੋਂ ਧੱਕੇ ਖਾ ਕੇ ਤੁਹਾਨੂੰ ਇੱਥੋਂ ਤੱਕ ਲਿਆਂਦਾ ਹੈ ਜੀ। ਸੋ ਚਲੋ ਅਸੀਂ ਵੀ ਦੁਆ ਇਹੀ ਕਰਦੇ ਹਾਂ ਕਿ ਜਲਦ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਨਾਂ ਕੱਚੇ ਮੁਲਾਜ਼ਮਾਂ ਦੀ ਸੁਣੇ ਤੇ ਜਲਦ ਤੋਂ ਜਲਦ ਇਹਨਾਂ ਮੁਲਾਜ਼ਮਾਂ ਨੂੰ ਜਿਹੜੇ ਕਿ 10 ਤੋਂ 15 ਸਾਲਾਂ ਤੋਂ ਲੰਬਾ ਸਮੇਂ ਤੋਂ ਜਿਹੜਾ ਸੰਘਰਸ਼ ਵੀ ਕਰ ਰਹੇ ਆ ਤੇ ਨਾਲ ਆਪਣਾ ਆਰਥਿਕ ਨੁਕਸਾਨ ਵੀ ਕਰਵਾ ਰਹੇ ਹੈ। ਸੋ ਜਲਦੀ ਹੀ ਇਹਨਾਂ ਦੀ ਸੁਣਨੀ ਚਾਹੀਦੀ ਹੈ, ਕਿਉਂਕਿ ਸਰਕਾਰ ਜੇ ਜੋ ਵਾਅਦਾ ਕੀਤਾ ਆਮ ਲੋਕਾਂ ਨਾਲ, ਜੋ ਇੱਕ ਉਹਨਾਂ ਨਾਲ ਪ੍ਰੋਮਿਸ ਕੀਤਾ, ਤਾਂ ਉਸ ਪ੍ਰੋਮਿਸ ਨੂੰ ਪੂਰਾ ਕਰਨਾ ਵੀ ਬਣਦਾ। ਬਹੁਤ ਬਹੁਤ ਸ਼ੁਕਰੀਆ ਆਸ਼ੀਸ਼ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਲਈ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹਿਣ ਲਈ। ਧੰਨਵਾਦ ਜੀ।